ਤੁਹਾਡੀ ਜਿਹੜੀ ਤੁਸੀਂ ਕੰਮ ਕੀਤਾ ਸੋਸ਼ਲ ਮੀਡੀਆ ਨੇ ਤੁਸੀਂ ਉਹਦਾ ਪਿਆਰ ਦਾ ਸਦਕਾ ਸਾਡਾ ਮਨ ਇੱਧਰ ਨੂੰ ਕੀਤਾ ਨਹੀਂ ਤਾਂ ਸਾਨੂੰ ਸੱਚੀ ਗੱਲ ਹੈ ਸਾਨੂੰ ਡਰ ਬਹੁਤ ਡਰ ਲੱਗਦਾ ਸੀ। ਅਸੀਂ ਡਰ ਬਸ ਆਹੀ ਪਾਇਆ ਸੀ ਇਹ ਪਾਕਿਸਤਾਨ ਦੇ ਵਿੱਚ ਜੇ ਮਤਲਬ ਸਾਡਾ ਕੋਈ ਬੰਦਾ ਜਾਂਦਾ ਤਾਂ ਉਹਨੂੰ ਮਾਰ ਦੇਣਗੇ, ਉਹ ਮਤਲਬ ਅੱਛੇ ਬੰਦੇ ਨਹੀਂ ਹੈ, ਉਹਨਾਂ ਦੇ ਲੋਕ ਇੱਦਾਂ ਦੇ ਬੜਾ ਮਨ ਦੇ ਵਿੱਚ ਡਰ ਸੀਗਾ। ਸਿਆਣਾ ਬੰਦਾ ਮੈਨੂੰ ਮਿਲਿਆ, ਉਹ ਦੱਸ ਰਿਹਾ ਸੀਗਾ ਵੀ ਇੱਥੇ ਨਨਕਾਣਾ ਸਾਹਿਬ ਦੇ ਵਿੱਚ ਉਹਨਾਂ ਦੀ ਕੋਠੀ ਸੀਗੀ ਜਿੱਥੇ ਅੱਜ ਕੱਲ੍ਹ ਕਹਿੰਦੇ ਬਿਜਲੀ ਘਰ ਬਣਿਆ ਹੋਇਆ। ਤੇ ਜਦੋਂ ਬਜ਼ੁਰਗ ਜਿਹੜੇ ਪੂਰੇ ਠਾਠ ਬਾਠ ਵਾਲੇ ਘੋੜੀਆਂ ਰੱਖਣ ਵਾਲੇ ਸਰਦਾਰ ਜਦੋਂ ਉਹਨਾਂ ਨੂੰ ਜਬਰੀ ਕੱਢਿਆ ਗਿਆ ਹੈ ਨਾ, ਉਹ ਉਧਰ ਪਹੁੰਚੇ ਨੇ ਤਾਂ ਕਹਿੰਦੇ ਜੋ 1 ਸਾਲ ਤੋਂ ਵੱਧ ਸਮਾਂ ਨਹੀਂ ਉਹ ਬਜ਼ੁਰਗ ਕੱਢ ਸਕਿਆ ਉਸ ਟਾਈਮ। ਮੈਂ ਲੁੱਕ ਕੇ ਤੁਹਾਡੀਆਂ ਵੀਡੀਓ ਦੇਖਣੀ, ਜਿਹਦੀ ਵੀਡੀਓ ਆ ਜਾਣੀ ਮੈਂ ਲੁੱਕ ਕੇ ਦੇਖਣੀ। ਮੈਂ ਕਈ ਵਾਰੀ ਰੋਣ ਵੀ ਲੱਗ ਗਿਆ, ਮੈਨੂੰ ਪਤਾ ਨਹੀਂ ਸੀ ਲੱਗਦਾ, ਮੇਰੇ ਅੱਖਾਂ 'ਚੋਂ ਹੰਝੂ ਵੀ ਵਗ ਪਏ। ਤੇ ਮੇਰੇ ਘਰਦਿਆਂ ਨੇ ਕਹਿਣਾ ਵੀ ਤੂੰ ਸ਼ਦਾਈ ਹੋ ਗਿਆ, ਤੂੰ ਪਾਕਿਸਤਾਨ ਨੇ ਚਲੇ, ਤੈਨੂੰ ਬੜੇ ਪਿਆਰ ਹੈ ਮਤਲਬ ਇਦਾਂ ਦੀਆਂ ਗੱਲਾਂ ਹੋਣੀਆਂ। ਮਤਲਬ ਮੈਂ ਮੌਕਾ ਲੱਭਣਾ ਵੀ ਜਦੋਂ ਮੈਨੂੰ ਥੋੜ੍ਹਾ ਕੁ ਮੌਕਾ ਮਿਲੇ ਮੈਂ ਕੋਈ ਉਹਨਾਂ ਦੀ ਵੀਡੀਓ ਦੇਖਾਂ, ਉਹਨਾਂ ਦਾ ਕੋਈ ਮੈਂ ਦੁੱਖ ਤੜਪ ਮਤਲਬ ਮੇਰੇ ਮਨ 'ਤੇ ਲੱਗਦੀ, ਮੈਂ ਬਾਰ-ਬਾਰ ਉਹੀ ਦੇਖਦਾ ਸੀ। अस्सलामुअलैकुम, सत श्री अकाल, प्रणाम दोस्तों। एक पिंड पंजाब दा चैनल की टीम पहुंची है जी ननकाना साहब गुरपुरब ते जन्म स्थान 554वां गुरपुरब जिहड़ा उत्थे अपना जारी आ तकरीबात दा सिलसिला। ते साडे नाल रूपनगर रोपड़ तो आए हुए साडे मेहमान मौजूद ने, इन्हां कोल पुछदे आ कि पहली बारी आए आ या इस तो पहले भी आ चुके आ, इन्हां दा तजर्बा कैसा रहा जी। वेलकम करते हैं जी। थैंक यू सर। नाम की अपना? मेरा नाम गुरनाम सिंह है जी। गुरनाम सिंह रोपड़ तो है जी असीं। हाँ जी। अच्छा, रोपड़ का नाम रूपनगर क्यों रखिया? ਇਹ ਗਿਆਨੀ ਜ਼ਹਿਰ ਸਿੰਘ ਨੇ ਰੱਖਿਆ ਸੀਗਾ ਜੀ। ਹਾਂ, ਉਹਨਾਂ ਨੇ ਇੱਕ ਨਵਾਂ ਮਤਲਬ ਬਣਾਈ ਸੀ, ਕਲੋਨੀ ਬਣਾਈ ਸੀ, ਇਹਨਾਂ ਦੇ ਨਾਲ ਗਿਆਨੀ ਜ਼ਹਿਰ ਸਿੰਘ ਕਲੋਨੀ ਉਹਦਾ ਨਾਂ। ਤੇ ਉਹ ਬਣਾ ਕੇ ਇਹਨਾਂ ਨੇ ਉਹਦਾ ਨਾਂ ਰੂਪਨਗਰ ਰੱਖਿਆ ਸੀ। ਇਹ ਕਈ ਵਾਰੀ ਇਹਦਾ ਨਾਂ ਰੂਪਨਗਰ ਰੱਖਿਆ ਗਿਆ, ਕਈ ਵਾਰੀ ਫਿਰ ਰੋਪੜ ਰੱਖ ਦਿੱਤਾ ਗਿਆ, ਪਰ ਹੁਣ ਜਿਹੜਾ ਨੈੱਟ ਤੇ ਇਹਨਾਂ ਦਾ ਨਾਂ ਉਹ ਰੂਪਨਗਰ ਹੈ ਜੀ। ਹਾਂ। ਅੱਛਾ, ਤੇ ਆਪਣਾ ਪਹਿਲਾ ਹੀ ਚੱਕਰ? ਮੇਰਾ ਪਹਿਲਾ ਚੱਕਰ ਹੈ ਜੀ। ਹਾਂ, ਪਰ ਉਹ ਤੁਹਾਡੀ ਜਿਹੜੀ ਤੁਸੀਂ ਕੰਮ ਕੀਤਾ ਸੋਸ਼ਲ ਮੀਡੀਆ ਨੇ ਤੁਸੀਂ ਉਹਦਾ ਪਿਆਰ ਦਾ ਸਦਕਾ ਸਾਡਾ ਮਨ ਇੱਧਰ ਨੂੰ ਕੀਤਾ ਨਹੀਂ ਤਾਂ ਸਾਨੂੰ ਸੱਚੀ ਗੱਲ ਹੈ ਸਾਨੂੰ ਡਰ ਬਹੁਤ ਡਰ ਲੱਗਦਾ ਸੀ। ਅਸੀਂ ਡਰ ਬਸ ਆਹੀ ਪਾਇਆ ਸੀ ਇਹ ਪਾਕਿਸਤਾਨ ਦੇ ਵਿੱਚ ਜੇ ਮਤਲਬ ਸਾਡਾ ਕੋਈ ਬੰਦਾ ਜਾਂਦਾ ਤਾਂ ਉਹਨੂੰ ਮਾਰ ਦੇਣਗੇ, ਉਹ ਮਤਲਬ ਅੱਛੇ ਬੰਦੇ ਨਹੀਂ ਹੈ, ਉਹਨਾਂ ਦੇ ਲੋਕ ਇੱਦਾਂ ਦੇ ਬੜਾ ਮਨ ਦੇ ਵਿੱਚ ਡਰ ਸੀਗਾ। ਪਰ ਜਦੋਂ ਦਾ ਹੁਣ ਮੈਂ ਇੱਕ ਥੋੜ੍ਹੀ ਗੱਲ ਖਿਆਮ ਜੀ ਬਾਰੇ ਕਰਨਾ ਚਾਹੁੰਦਾ। ਤੇ ਮੈਂ ਪਹਿਲੀ ਵਾਰੀ ਖਿਆਮ ਜੀ ਦੀ ਵੀਡੀਓ ਦੇਖੀ ਸੀ, ਉਹਨਾਂ ਦੀ ਵੀਡੀਓ ਮੈਂ ਦੇਖੀ ਵਿਛੋੜਾ ਪਲੱਸ ਵਿਛੋੜਾ ਅਫਜ਼ਲ, ਮੇਰੇ ਖਿਆਲ ਅਫਜ਼ਲ ਜੀ ਹੈ ਉਹਨਾਂ ਦਾ ਨਾਂ, ਉਹ ਸ਼ਾਇਦ ਰਿਟਾਇਰ ਵੀ ਹੋ ਕਿਸੇ ਮਹਿਕਮੇ 'ਚੋਂ। ਹਾਂ, ਉਹ ਮਤਲਬ ਉਹਨਾਂ ਦਾ ਵਿਛੋੜਾ 3 ਵਾਰੀ ਪਿਆ ਤੇ ਕੁਛ ਇੱਦਾਂ ਦੀ ਕਹਾਣੀ ਉਹਨਾਂ ਦੀ। ਤੇ ਉਹ ਕਹਾਣੀ ਨੇ ਮੈਨੂੰ ਮਤਲਬ ਬਹੁਤ ਭਾਵੁਕ ਕੀਤਾ। ਫਿਰ ਮਤਲਬ ਜਿਹਦੀ ਵੀ ਕਿਸੇ ਵੀ ਮਤਲਬ ਇੱਧਰੋਂ ਪਾਕਿਸਤਾਨ ਤੋਂ ਜਾਂਦੀ ਵੀਡੀਓ ਮੈਂ ਹਰੇਕ ਦੀ ਵੀਡੀਓ ਦੇਖਦਾ ਸੀ, ਮੈਨੂੰ ਬੜਾ ਮਤਲਬ ਮਨ ਨੂੰ ਤਕਲੀਫ ਹੁੰਦੀ ਸੀ। ਮਤਲਬ ਲਗਾਓ ਇੰਨਾ ਹੋ ਗਿਆ, ਮੈਂ ਜਦੋਂ ਮੈਨੂੰ ਟਾਈਮ ਮਿਲਣਾ ਨਾ ਮੈਂ ਲੁੱਕ ਕੇ ਤੁਹਾਡੀਆਂ ਵੀਡੀਓ ਦੇਖਣੀ, ਜਿਹਦੀ ਵੀਡੀਓ ਆ ਜਾਣੀ ਮੈਂ ਲੁੱਕ ਕੇ ਦੇਖਣੀ। ਮੈਂ ਕਈ ਵਾਰੀ ਰੋਣ ਵੀ ਲੱਗ ਗਿਆ, ਮੈਨੂੰ ਪਤਾ ਨਹੀਂ ਸੀ ਲੱਗਦਾ, ਮੇਰੇ ਅੱਖਾਂ 'ਚੋਂ ਹੰਝੂ ਵੀ ਵਗ ਪਏ। ਤੇ ਮੇਰੇ ਘਰਦਿਆਂ ਨੇ ਕਹਿਣਾ ਵੀ ਤੂੰ ਸ਼ਦਾਈ ਹੋ ਗਿਆ, ਤੂੰ ਪਾਕਿਸਤਾਨ ਨੇ ਚਲੇ, ਤੈਨੂੰ ਬੜੇ ਪਿਆਰ ਹੈ ਮਤਲਬ ਇਦਾਂ ਦੀਆਂ ਗੱਲਾਂ ਹੋਣੀਆਂ। ਮਤਲਬ ਮੈਂ ਮੌਕਾ ਲੱਭਣਾ ਵੀ ਜਦੋਂ ਮੈਨੂੰ ਥੋੜ੍ਹਾ ਕੁ ਮੌਕਾ ਮਿਲੇ ਮੈਂ ਕੋਈ ਉਹਨਾਂ ਦੀ ਵੀਡੀਓ ਦੇਖਾਂ, ਉਹਨਾਂ ਦਾ ਕੋਈ ਮੈਂ ਦੁੱਖ ਤੜਪ ਮਤਲਬ ਮੇਰੇ ਮਨ 'ਤੇ ਲੱਗਦੀ, ਮੈਂ ਬਾਰ-ਬਾਰ ਉਹੀ ਦੇਖਦਾ ਸੀ। ਉਹ ਜਿਹੜੀਆਂ ਸੱਟਾਂ ਲੱਗੀਆਂ ਸੀ ਉਹ ਕਿੱਥੇ ਭੁੱਲਦੀਆਂ? ਉਹ ਭੁੱਲਦੀਆਂ ਨਹੀਂ ਜੀ। ਉਹ ਮਤਲਬ ਉਸ ਟਾਈਮ ਸੁਣੀਆਂ ਤਾਂ ਹੈ? ਸੁਣਿਆ ਹੈ ਜੀ, ਸੁਣਿਆ ਨਹੀਂ, ਸਾਨੂੰ ਪਤਾ ਨਹੀਂ ਸੀ ਭਾਜੀ ਲੱਗਣਾ ਜੇ ਤੁਹਾਡਾ ਸੋਸ਼ਲ ਮੀਡੀਆ ਨਾ ਸਾਡੇ ਤੱਕ ਗੱਲ ਨਾ ਸਾਨੂੰ ਗੱਲ ਪਹੁੰਚਾਉਂਦਾ। ਸਾਨੂੰ ਤਾਂ ਮਤਲਬ ਪਤਾ ਨਹੀਂ ਸੀ ਵੀ ਇੰਨਾ ਜਨਤਾ ਉਦੋਂ ਦੁਖੀ ਹੋ ਕੇ ਆਈ ਹੈ, ਕਿੱਦਾਂ ਪਹੁੰਚੀ ਹੈ, ਔਰ ਕਿੰਨੇ ਬੱਚੇ ਅਨਾਥ ਹੋ ਗਏ ਜਿਹੜੇ ਕਿ ਹੁਣ ਵਿਚਾਰੇ ਬੁੱਢੇ ਹੋਣ ਦੇ ਕਗਾਰ 'ਤੇ ਹੈ। ਤੇ ਉਹਨਾਂ ਨੂੰ ਕਈਆਂ ਨੂੰ ਤਾਂ ਅਜੇ ਵੀ ਆਪਦੇ ਮਾਂ-ਬਾਪ ਦਾ ਨਹੀਂ ਪਤਾ, ਆਪਣੇ ਖਾਨਦਾਨ ਦਾ ਨਹੀਂ ਪਤਾ ਹੈਗਾ। ਤੇ ਜਿਹੜੇ ਹਾਂਜੀ ਬੜੇ ਹੈਗੇ, ਜਿਹਨੇ ਮੈਂ ਗੱਲ ਕਰਦਾ ਅਫਜ਼ਲ ਸਾਹਿਬ ਦੀ, ਤੇ ਉਹਨਾਂ ਦੀ ਕਹਾਣੀ ਕੁਛ ਇਦਾਂ ਦੀ ਹੈ। ਉਹਨਾਂ ਨੂੰ ਮੇਰੇ ਖਿਆਲ 40 ਸਾਲਾਂ ਬਾਅਦ ਆਪਦੇ ਮਾਤਾ ਜੀ ਲੱਭੇ ਸੀਗੇ। ਅਜੇ ਵੀ ਬਹੁਤ ਸਾਰੇ ਲੋਕ ਐਸੇ ਹੈਗੇ ਆ ਜਿਹੜੇ ਆਪਣਾ ਪਤਾ ਵੀ ਹੈਗਾ ਵੀ ਅਸੀਂ ਉਹ ਨਹੀਂ ਹੈਗੇ ਜਿਹੜੇ ਬਣੇ ਆ, ਹਾਂਜੀ, ਲੇਕਿਨ ਡਰਦੇ ਨਹੀਂ ਦੱਸਦੇ ਹੈਗੇ, ਰਿਸ਼ਤੇਦਾਰੀਆਂ ਬੱਚਿਆਂ ਦੀਆਂ ਕਰਨੀਆਂ ਬਿਲਕੁਲ। ਇੱਕ ਤੁਹਾਡੀ ਮੈਂ ਇੰਟਰਵਿਊ ਦੇਖੀ, ਤੁਸੀਂ ਨਾ ਇੱਕ ਮਾਤਾ ਜੀ ਨੂੰ ਮਿਲਾਉਣ ਨੂੰ ਬੜਾ ਜ਼ੋਰ ਲਾਇਆ ਸੀਗਾ ਤੇ ਉਹ ਕੋਈ ਹੋਰ ਹੀ ਮਿਲਾ ਗਿਆ। ਤੇ ਤਾਜ ਬੀਬੀ ਹਾਂ, ਉਹਨੂੰ ਮਿਲਾਉਣ ਦਾ ਬੜਾ ਯਤਨ ਕੀਤਾ, ਪਰ ਉਹਨਾਂ ਦੀ ਨਾ ਜਿਹੜੀ ਇੰਟਰਵਿਊ ਸੀਗੀ ਉਹ ਪਤਾ ਨਹੀਂ ਕਿਹਨੇ ਕਰਾਤੀ। ਤੇ ਸਾਡੇ ਵੀ ਬੜੇ ਮਨ ਨੂੰ ਚਾਹ ਸੀ, ਤਮੰਨਾ ਸੀ ਵੀ ਉਹਨਾਂ ਦੀ ਵੀਡੀਓ ਵਧੀਆ ਬਣ ਕੇ ਆਵੇ ਤੇ ਪੂਰੀ ਸੱਚਾਈ ਦਾ ਪਤਾ ਲੱਗੇ, ਉਹਦੇ ਜਿਹੜੇ ਭੈਣ ਭਰਾ ਨੇ ਚੰਗੀ ਤਰ੍ਹਾਂ ਨੂੰ ਮਿਲ ਸਕਣ। ਉਹਨਾਂ ਨੇ ਜਿਹਨੇ ਵੀ ਕਿਸੇ ਨੇ ਵੀਡੀਓ ਕਰਾਈ ਹੈ ਉਹਨਾਂ ਨੇ ਮਤਲਬ ਵਧੀਆ ਨਹੀਂ ਕਰਾਈ, ਜਿੱਦਾਂ ਹੋਣੀ ਚਾਹੀਦੀ ਉੱਦਾਂ ਨਹੀਂ ਹੋਈ। ਉਹ
ਅਸਲ 'ਚ ਨਾ ਜੀ ਆਪਾਂ ਸਾਡੇ ਨਾਲ ਸਾਰੇ ਚੰਗੇ, ਅਸੀਂ ਕਿਸੇ ਨੂੰ ਮਾੜਾ ਕਿਉਂ ਕਹਿਣਾ। ਓਕੇ। ਬਾਕੀ ਕੁਝ ਲੋਕ ਹੈਗੇ ਆ ਉਹ ਮਤਲਬ ਇੱਕ ਬਹੁਤ ਅੱਛੇ ਤਰੀਕੇ ਨਾਲ ਹੋਣੇ ਵਾਲਾ ਕੰਮ ਉਹਨਾਂ ਨੇ ਬਹੁਤ ਮਾੜੇ ਤਰੀਕੇ ਨਾਲ ਕਰਿਆ। ਬਿਲਕੁਲ ਸੇਕ ਇਹਦੇ ਉਹਨਾਂ ਦੇ ਠੰਡ ਨਹੀਂ ਪਈ ਜਿੱਦਾਂ ਪੈਣੀ ਚਾਹੀਦੀ ਸੀ। ਜਿੱਦਾਂ ਸਾਡੇ ਵਰਗੇ ਵੀ ਚਾਹਣ ਵਾਲੇ ਨਾ, ਮਤਲਬ ਤੁਹਾਡਾ ਇਹ ਦੇਖਣ ਵਾਸਤੇ ਸਾਡੇ ਮਨ ਨੂੰ ਤਸੱਲੀ ਨਹੀਂ ਹੋਈ, ਖੁਸ਼ੀ ਨਹੀਂ ਹੋਈ ਜਿੱਦਾਂ ਹੋਣੀ ਚਾਹੀਦੀ ਸੀ, ਜਿੱਦਾਂ ਉਹਨਾਂ ਦਾ ਮਿਲਾਪ ਹੋਣਾ ਚਾਹੀਦਾ। ਲਾਲਚੀ ਲੋਕਾਂ ਨੂੰ ਇੰਤਜ਼ਾਰ ਸੀ, ਲੋਕਾਂ ਨੂੰ ਵੀ ਸਾਰਿਆਂ ਨੂੰ ਲਾਲਚ ਸੀ ਪਤਾ ਨਹੀਂ ਕੀ ਬਣੇਗਾ, ਕੀ ਹਾਂ ਕਿੱਦਾਂ ਦਾ ਮਿਲਾਪ ਹੋਏਗਾ, ਕਿੱਦਾਂ ਦਾ ਮਿਲਾਪ ਹੋਏਗਾ। ਦੁਨੀਆ ਦੀਆਂ ਨਜ਼ਰਾਂ ਸੀ ਬਿਲਕੁਲ ਜੀ, ਬਿਲਕੁਲ ਬਿਲਕੁਲ। ਵਿੱਚ ਕੁਝ ਬੰਦੇ ਐਸੇ, ਚਲੋ ਅੱਲਾਹ ਪਾਕ ਉਹਨਾਂ ਨੂੰ ਖੁਸ਼ ਰੱਖੇ। ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਪਰ ਉਹਨਾਂ ਨੇ ਕੰਮ ਜਿਹੜਾ ਨਾ ਗਲਤ ਕਰ ਦਿੱਤਾ। ਸਾਨੂੰ ਬੰਦਿਆਂ ਨੇ ਆਪ ਦੱਸਿਆ, ਉਹਨੇ ਕਿਹਾ ਸਾਨੂੰ ਵੀ ਚਾਸ ਨਹੀਂ ਆਈ ਕਿ ਜਿੱਦਾਂ ਸਾਨੂੰ ਚੋਰੀ ਛੁਪੇ ਇੱਕ ਛੋਟੇ ਜਿਹੇ ਫਲੈਟ 'ਚ ਮਿਲਾਤਾ, ਦੁਕਾਨ ਟਾਈਪ ਜਗ੍ਹਾ 'ਚ ਲਿਜਾ ਕੇ ਉਹਨਾਂ ਦਾ ਘਰ ਵੀ ਨਹੀਂ, ਮਾਤਾ ਜੀ ਦਾ ਘਰ ਵੀ ਨਹੀਂ ਦਿਖਾਇਆ ਉਹਨਾਂ ਨੂੰ, ਬੱਚੇ ਵੀ ਨਹੀਂ ਮਿਲਾਏ ਉਹਨਾਂ ਨੂੰ। ਤੇ ਮਾਤਾ ਹੁਣਾਂ ਦਾ ਇਹ ਸੀ ਵੀ ਜਦੋਂ ਸਾਨੂੰ ਇਹ ਸੀ ਵੀ ਸਾਡੇ ਭਰਾ ਆਣਗੇ, ਅਸੀਂ ਕੱਲੇ ਲਈ ਸੂਟ ਲਏ ਆ, ਅਸੀਂ ਕੱਲੇ ਲਈ ਬਹੁਤ ਕੁਝ ਚਾਹ ਸੀ ਸਾਡੇ ਜਿਹੜੇ ਪੂਰੇ ਕਰਨੇ ਸੀ। ਹਾਂਜੀ ਉਹ ਜਿਹੜਾ ਮਤਲਬ ਮਾਹੌਲ ਬਣਨਾ ਚਾਹੀਦਾ ਸੀ ਨਾ, ਉਹਨਾਂ ਦੇ ਦਰਦ ਭਰਿਆ ਮਾਹੌਲ ਉਹ ਬਣਿਆ ਨਹੀਂ, ਕੁਝ ਹੋਰ ਹੀ ਗੁੰਝਲਦਾਰੀਆਂ ਹਿਸਾਬ ਦਾ ਹੋ ਕੇ ਕੁਝ ਹੋਰ ਹੀ ਬਣ ਗਿਆ ਉਹਦਾ ਵੀਡੀਓ ਦਾ। ਸਾਡੇ ਵੀਰ ਵੀ ਸਾਡੇ ਨਾਲ ਆ ਜੀ, ਤੇ ਇਹਨਾਂ ਕੋ ਵੀ ਪੁੱਛਦੇ ਆ। ਯੰਗ ਯੂਥ ਜਿਹੜੀ ਸਾਡੀ ਉਹ ਬਹੁਤ ਘੱਟ ਆਉਂਦੀ ਆ, ਤੇ ਮਾਸ਼ਾਅੱਲਾ ਬੜੇ ਖੁਸ਼ੀ ਹੋਈ ਇਹਨਾਂ ਨੂੰ ਦੇਖ ਕੇ। ਵੀ ਉਮਰ ਕਿੰਨੀ ਹੈ ਪਹਿਲੇ ਤੇ ਆਪਣੀ ਜੀ? ਕਰੀਬ 32 ਸਾਲ ਏਜ ਹੈ ਜੀ ਮੇਰੀ। ਅੱਛਾ, ਤੇ ਨਾਮ ਕੀ ਹੈ ਆਪਣਾ? ਨਾਮ ਗੁਰਿੰਦਰ ਸਿੰਘ ਹੈ। ਗੁਰਿੰਦਰ ਸਿੰਘ ਜੀ। ਏਰੀਆ ਕਿਹੜਾ ਆਪਣਾ? ਆਪਣਾ ਜੀ ਚੰਡੀਗੜ੍ਹ ਦੇ ਨਜ਼ਦੀਕ ਹੈ, ਪਿੰਡ ਸੁਹਾਣਾ। ਅੱਛਾ, ਚੰਡੀਗੜ੍ਹ ਦੇ ਨਜ਼ਦੀਕ। ਹਾਂਜੀ। ਕਿੱਦਾਂ ਦਿਲ ਕੀਤਾ ਆਉਣ ਨੂੰ? ਮੈਂ ਪਹਿਲਾਂ ਵੀ ਆਇਆ ਜੀ ਐਕਚੁਅਲੀ। ਮੈਂ 2018 ਜਾਂ 17 ਵਿੱਚ ਆਇਆ ਸੀਗਾ, ਤੇ ਸਬਬ ਇੱਦਾਂ ਬਣਿਆ ਕਿ ਜਿਹੜਾ ਸੋਸ਼ਲ ਮੀਡੀਆ ਬਹੁਤ ਵੱਡਾ ਪਲੇਟਫਾਰਮ ਹੈ, ਜਿਹਨੇ ਕਿਉਂਕਿ ਹੁਣ ਤੱਕ ਤਾਂ ਓਲਾ ਸੀਗਾ ਵੀ ਇਹ ਨਹੀਂ ਸੀ ਪਤਾ ਵੀ ਲੋਕ ਕਿਵੇਂ ਦੇ ਨੇ, ਜਾਂ ਹੈ ਨਾ ਜੋ ਟੀਵੀ ਵਿੱਚ ਦਿਖਾਇਆ ਗਿਆ ਜਾਂ ਆਪਾਂ ਨੇ ਅਖਬਾਰਾਂ 'ਚ ਪੜ੍ਹਿਆ, ਤੇ ਐਡੀ ਕੁ ਹੱਦ ਸੀਗੀ। ਪਰ ਸੋਸ਼ਲ ਮੀਡੀਆ ਨੇ ਜਿਹੜੀਆਂ ਸਾਰੀਆਂ ਹੱਦਾਂ ਇਹ ਤੋੜਤੀਆਂ। ਉਹ ਤੋਂ ਬਾਅਦ ਜਿਵੇਂ ਬਾਬਾ ਜਲੰਧਰੀ ਹੋਣੀ ਨੇ, ਮਨੀਰ ਹੋਣੀ ਨੇ, ਤੇ ਨਾਸਿਰ ਢਿੱਲੋਂ ਨੇ, ਤੁਸੀਂ ਉਹ ਹੈ ਨਾ ਵੱਖ-ਵੱਖ ਤਰ੍ਹਾਂ ਦੇ ਆਪਾਂ ਜਿਹੜੇ ਸਰੋਤ ਸੀ ਕਿ ਉਹ ਵੀਡੀਓਜ਼ ਵਗੈਰਾ ਵੇਖੀਆਂ, ਤਾਂ ਥੋੜ੍ਹਾ ਪਤਾ ਲੱਗਿਆ, ਥੋੜ੍ਹੀ ਹੋਰ ਅੰਦਰ ਜਿਹੜੀ ਚਿਣਕ ਜਿਹੀ ਜਾਗੀ ਹੈ ਵੀ ਆਪਾਂ ਵੇਖੀਏ ਵੀ ਉਹ ਸਾਡੇ ਧਾਰਮਿਕ ਸਥਾਨ, ਸਾਡੇ ਲੋਕ, ਜਾਂ ਵੀ ਸਾਡੇ ਜਿਹੜੇ ਬਜ਼ੁਰਗਾਂ ਤੋਂ ਅਸੀਂ ਜਿਹੜੀਆਂ ਕਹਾਣੀਆਂ ਸੁਣਦੇ ਸੀਗੇ ਵੀ ਕੋਈ ਪਾਕਿਸਤਾਨ ਤੋਂ ਆਇਆ ਜਾਂ ਇੱਧਰੋਂ ਇੰਡੀਆ ਤੋਂ ਜਿਹੜੇ ਗਏ ਨੇ, ਬੇਸਿਕਲੀ ਕੱਢੇ ਗਏ ਨੇ, ਹੈ ਨਾ, ਤੇ ਉਹਨਾਂ ਦਾ ਪਿਆਰ ਕਿਵੇਂ ਦਾ ਸੀਗਾ, ਕਿੰਨਾ ਕੁ ਮੋਹ ਸੀਗਾ, ਉਹ ਜਿਹੜੀਆਂ ਸਾਂਝਾਂ ਨੇ। ਹੁਣ ਜਿਵੇਂ ਆਪਾਂ ਇੱਥੇ ਜਿਹੜੇ ਵੀ ਬੰਦੇ ਨੂੰ ਮਿਲਦੇ ਆ, ਕੋਈ ਵੀ ਨੌਜਵਾਨ ਆ ਭਾਵੇਂ ਬਜ਼ੁਰਗ ਆ, ਜਿੱਥੇ ਵੀ ਮਿਲਦੇ ਆ ਤਾਂ ਬਹੁਤ ਪਿਆਰ ਮਿਲਦਾ। ਤਾਂ ਭਾਵੇਂ ਕਿ ਅਸੀਂ ਕਿਸੇ ਨੂੰ ਨਹੀਂ ਜਾਣਦੇ ਹੁੰਦੇ, ਪਰ ਮੈਨੂੰ ਲੱਗਦਾ ਵੀ ਸਾਡੇ ਬਜ਼ੁਰਗਾਂ ਦੀਆਂ ਸਾਂਝਾਂ ਨੇ ਉਹ, ਜਿਹਦੇ ਕਰਕੇ ਇੰਨਾ ਪਿਆਰ ਮਿਲਦਾ ਜੀ। ਬਿਲਕੁਲ ਜੀ, ਸੋਸ਼ਲ ਮੀਡੀਆ ਨੇ ਇਹ ਚੀਜ਼ਾਂ ਜਿਹੜੀਆਂ ਇੱਕ ਹਵਾ ਬਣਾਇਆ ਸੀ, ਇੱਕ ਝੂਠ ਸੀ, ਉਹਨੂੰ ਤਾਂ ਤੋੜ ਦਿੱਤਾ, ਉਹਦੇ ਬੁੱਤ ਤੋੜ ਦਿੱਤੇ ਆ। ਲੇਕਿਨ ਹੁਣ ਇਹਦੇ ਨਾਲ ਇਹ ਆ ਕਿ ਸਿਆਣੇ ਬਜ਼ੁਰਗ ਆਉਂਦੇ ਆ, ਉਹਨਾਂ ਕੋਲ ਸੋਸ਼ਲ ਮੀਡੀਆ ਨਹੀਂ ਹੈਗਾ। ਜਿਸ ਤਰ੍ਹਾਂ ਤੁਸੀਂ ਯੂਥ ਆ ਰਹੇ ਹੋ, ਤੁਸੀਂ ਜੋ ਇੱਥੇ ਕੈਪਚਰ ਕਰਕੇ ਲੈਣਾ, ਉਹ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਨੇ ਦੇਖਣਾ ਹੈ। ਇਹਦੇ ਨਾਲ ਮਤਲਬ ਬੜਾ ਫਾਇਦਾ ਹੋਣਾ ਕਿ ਉਹ ਚੀਜ਼ਾਂ ਜਿਹੜੀਆਂ ਇੱਥੋਂ ਬਜ਼ੁਰਗ ਜਾ ਕੇ ਵੀ 1000 ਬੰਦਾ ਵੀ ਉਹ ਕੰਮ ਨਹੀਂ ਕਰ ਸਕਦਾ, ਲੇਕਿਨ ਇੱਕ ਯੂਥ ਦੇ ਬੰਦੇ ਨੇ ਆ ਕੇ ਉਹ ਲੱਖਾਂ ਤੱਕ ਉਹਨੇ ਉਹ ਪੈਗਾਮ ਪਹੁੰਚਾ ਦੇਣਾ ਹੈ। ਹੁਣ ਜਿਵੇਂ ਦੇਖੋ 7-8 ਦਹਾਕੇ ਹੋ ਚੁੱਕੇ ਆ ਪਾਰਟੀਸ਼ਨ ਨੂੰ, ਜਿਹੜੇ ਬਜ਼ੁਰਗ ਸੀਗੇ ਮੈਨੂੰ ਲੱਗਦਾ ਵੀ 5-7 ਸਾਲਾਂ ਦੇ ਵਿੱਚ, ਹੱਦ 10 ਸਾਲਾਂ ਦੇ ਵਿੱਚ ਉਹ ਗੁਜ਼ਰ ਜਾਣਗੇ, ਜਿਨ੍ਹਾਂ ਨੇ ਉਹ ਦੌਰ ਹੰਢਾਇਆ, ਜਿਨ੍ਹਾਂ ਨੇ ਆਪਣੇ ਘਰ ਪਰਿਵਾਰ ਛੱਡੇ ਐ। ਕਹਣੇ ਉਹ 10 ਲੱਖ ਤੋਂ ਵੱਧ ਲਾਸ਼ਾਂ ਡਿੱਗੀਆਂ ਨੇ, ਕਰੋੜਾਂ ਲੋਕਾਂ ਦੀ ਤਕਰੀਬਨ 3 ਕਰੋੜ ਲੋਕਾਂ ਨੇ ਹਿਜਰਤ ਕੀਤੀ ਹੈ ਉਸ ਦੌਰ ਦੇ ਵਿੱਚ, ਜਦ ਕਿ ਪੂਰੇ ਮੁਲਕ ਦੀ ਆਬਾਦੀ 30 ਕਰੋੜ ਸੀਗੀ ਸਿਰਫ, ਹੈ ਨਾ। ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਆਬਾਦੀ ਦਾ ਤਬਾਦਲਾ ਹੋਇਆ, ਇਹ ਸੋ ਕਾਲਡ ਆਜ਼ਾਦੀ ਦੇ ਤਬਾਦਲੇ ਦਾ ਜ਼ਿਕਰ ਹੀ ਕਿਤੇ ਨਹੀਂ ਸੀ। ਬਿਲਕੁਲ ਦੇਖੋ ਨਹੀਂ ਸੀ ਕੀਤਾ ਲੋਕਾਂ ਨੇ। ਦੇਖੋ ਹੁਣ ਜਿਵੇਂ ਆਪਾਂ ਹਿਸਟਰੀ ਪੜ੍ਹਦੇ ਆ, ਤਾਂ ਜਿਹੜੀ ਆਜ਼ਾਦੀ ਵੀ ਸੋ ਕਾਲਡ ਆਜ਼ਾਦੀ ਉਹ ਕਹੂੰਗਾ, ਕਿਉਂਕਿ ਉਹਨੇ ਸਾਨੂੰ ਤਾਂ ਉਜਾੜਤਾ। ਜਿਹੜਾ ਪੰਜਾਬ ਸੀਗਾ ਉਹਦੇ ਜਿਹੜੇ ਐਡੇ ਜ਼ਖਮ ਪਏ ਨੇ, ਸਾਤੋਂ ਸਾਡਾ ਨਨਕਾਣਾ ਸਭ ਖੋਇਆ ਗਿਆ, ਹੋਰ ਵੱਖ-ਵੱਖ ਧਾਰਮਿਕ ਸਥਾਨ ਜਿਹੜੇ ਜਿੰਨੇ ਵੀ ਸੀਗੇ, ਮਤਲਬ ਕਿ ਹੁਣ ਜਿਹੜਾ ਉਧਰ ਪੰਜਾਬ ਹੈ ਜਿਹਦੀ ਆਪਾਂ ਗੱਲ ਕਰਦੇ ਹਾਂ, ਤਾਂ ਸਿੱਖਾਂ ਦੀ ਆਬਾਦੀ ਸ਼ਾਇਦ 22% ਜਾਂ 12% ਸੀਗੀ, ਤੇ ਇੱਕ ਬੜੀ ਤਗੜੀ ਸਾਂਝ ਬਣੀ ਹੋਈ ਸੀਗੀ, ਜਿਹਦੇ ਵਿੱਚ ਇਹ ਸਦੀਆਂ ਤੋਂ ਹਿੰਦੂਆਂ ਦੀਆਂ, ਮੁਸਲਮਾਨ, ਸਿੱਖ, ਤਾਂ ਉਹ ਬੜੀ ਗੂੜੀ ਸਾਂਝ ਸੀਗੀ ਜਿਹੜੀ ਇਹਨਾਂ ਨੇ ਤੋੜੀ ਹੈ, ਇਹਨਾਂ ਸਿਆਸਤਦਾਨਾਂ ਨੇ, ਜਿਹੜੀ ਸੋ ਕਾਲਡ ਆਜ਼ਾਦੀ ਦੇ ਲਈ। ਤੇ ਹੁਣ ਦੇਖ ਲਓ ਵੀ ਇੰਨਾ ਲੰਮਾ ਸਮਾਂ ਗੁਜ਼ਰ ਚੁੱਕਿਆ, ਸਾਡੇ ਬਜ਼ੁਰਗ ਵੀ ਉਹ ਮਰਦੇ ਜਾ ਰਹੇ ਹੈ। ਆ ਹੁਣ ਕੱਲ ਅੰਮ੍ਰਿਤਸਰ ਦੀ ਗੱਲ ਆ ਕਿ ਇੱਕ ਸਿਆਣਾ ਬੰਦਾ ਮੈਨੂੰ ਮਿਲਿਆ, ਉਹ ਦੱਸ ਰਿਹਾ ਸੀਗਾ ਵੀ ਇੱਥੇ ਨਨਕਾਣਾ ਸਾਹਿਬ ਦੇ ਵਿੱਚ ਉਹਨਾਂ ਦੀ ਕੋਠੀ ਸੀਗੀ, ਜਿੱਥੇ ਅੱਜ ਕੱਲ੍ਹ ਕਹਿੰਦੇ ਬਿਜਲੀ ਘਰ ਬਣਿਆ ਹੋਇਆ,
ਤੇ ਜਦੋਂ ਬਜ਼ੁਰਗ ਜਿਹੜੇ ਪੂਰੇ ਠਾਠ ਬਾਠ ਵਾਲੇ ਘੋੜੀਆਂ ਰੱਖਣ ਵਾਲੇ ਸਰਦਾਰ ਜਦੋਂ ਉਹਨਾਂ ਨੂੰ ਜਬਰੀ ਕੱਢਿਆ ਗਿਆ ਹਨਾ, ਉਹ ਉਧਰ ਪਹੁੰਚੇ ਨੇ ਤਾਂ ਕਹਿੰਦੇ ਜੋ 1 ਸਾਲ ਤੋਂ ਵੱਧ ਸਮਾਂ ਨਹੀਂ ਉਹ ਬਜ਼ੁਰਗ ਕੱਢ ਸਕਿਆ ਉਸ ਟਾਈਮ, ਸਿਰਫ ਉਹਨਾਂ ਯਾਦਾਂ ਦੇਖ ਲਓ। ਹਾਂ ਸੋ ਬਾਕੀ ਦੇਖੋ ਜੋ ਟਾਈਮ ਲੰਘ ਲਿਆ ਸੋ ਲੰਘ ਲਿਆ, ਪਰ ਹੁਣ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਸਾਂਝ ਹੋਰ ਗੂੜੀ ਹੋਵੇ। ਸਰਕਾਰਾਂ ਨੂੰ ਵੀ, ਜਿਵੇਂ ਕਿ ਹੁਣ ਦੇਖੋ ਆਪਾਂ ਗੱਲ ਕਰਦੇ ਹਾਂ ਵੀ ਇਕਨੋਮੀ ਜਿਹੜੀ ਹੈ ਉਹ ਬਹੁਤ ਕੰਡੀਸ਼ਨ ਖਰਾਬ ਹੈ, ਜਿੰਨਾ ਹਾਂਜੀ 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 ਵਜ਼ਾਰਤ ਸਾਂਝੀ ਹੋਣੀ ਚਾਹੀਦੀ ਹੈ ਤਾਂ ਹੀ ਤਰੱਕੀ ਹੋਊਗੀ, ਕਿਉਂਕਿ ਜਿਹੜੀ ਪੰਜਾਬ ਹੈ ਬਹੁਤ ਮਤਲਬ ਕਿ ਪੂਰਾ ਬਾਰਡਰ ਸਾਡਾ ਪਾਕਿਸਤਾਨ ਦੇ ਨਾਲ ਲੱਗਦਾ, ਜੇ ਬਿਜ਼ਨਸ ਕੀਤਾ ਜਾਵੇ ਤਾਂ ਪੂਰੇ ਦਾ ਪੂਰਾ ਮੈਨੂੰ ਲੱਗਦਾ ਵੀ ਬਹੁਤ ਲੋਕਾਂ ਲਈ ਰੁਜ਼ਗਾਰ ਵਧੇਗਾ। ਠੀਕ ਹੈ ਜੀ, ਜਿਹੜੀ ਮਾੜੀ ਹਾਲਤ ਹੋਈ ਵੀ ਲੋਕਾਂ ਦੀ ਉਹਦੇ ਵਿੱਚ ਸੁਧਾਰ ਆਵੇਗਾ। ਬਿਲਕੁਲ ਜੀ ਸ਼ੁਭਾ ਜੀ, ਇਹ ਚੀਜ਼ਾਂ ਜਿਹੜੀਆਂ ਨੇੜਤਾ ਕਰਦੀਆਂ ਪੁਲ ਹੁੰਦੇ ਆ, ਤੁਹਾਨੂੰ ਜੋੜਨ ਵਾਲੇ ਪੁਲ ਆ ਇਹ ਜੀ, ਤੇ ਆਪਾਂ ਨੂੰ ਇਹ ਪੁਲ ਤੋੜਨੇ ਨਹੀਂ ਚਾਹੀਦੇ, ਕਾਇਮ ਕਰਨੇ ਚਾਹੀਦੇ। ਜੀ ਬਿਲਕੁਲ, ਜੇ ਪੁਲ ਕਾਇਮ ਕਰਾਂਗੇ ਮੈਨੂੰ ਲੱਗਦਾ ਵੀ ਇਹ ਸਾਂਝ ਬਹੁਤ ਗੂੜੀ ਹੋਊਗੀ ਤੇ ਜਿਹੜੇ ਬੇਰੁਜ਼ਗਾਰੀ ਹੈ ਤੇ ਮਤਲਬ ਕਿ ਹੁਣ ਤੱਕ ਲੜਾਈਆਂ ਚੱਲਦੀਆਂ ਜੋ ਵੀ ਹੈਗਾ ਤਾਂ ਇਹਦੇ ਨਕੇਲ ਪਊਗੀ ਇਸ ਚੀਜ਼ ਨੂੰ ਲੈ ਕੇ। ਆਪਾਂ ਕੀ ਖੱਟਿਆ ਕੀ ਇਸ ਕੰਮ 'ਚੋਂ ਅੱਜ ਤੱਕ? ਖੱਟਿਆ ਕੁਛ ਨਹੀਂ ਜੀ।